ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਮੌਕੇ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 24 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਮੈਡੀਕੇਅਰ ਦੇ ਲਈ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਫਿਰ ਚੱਲ ਰਹੇ ਮੈਡੀਕੇਅਰ ਦੇ ਵਿੱਚ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਪਤਾ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਦੇ ਉੱਤੇ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 415-909-0503। ਅਮਰਜੀਤ ਸਿੰਘ ਫਰੈਸਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸ ਮੋਡੈਸਟੋ, ਮੱਖਣ ਸਿੰਘ ਮਾਨ, ਜੈਨਸਨਵਿਲ ਵਿਸਕੌਨਸਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਗੁੱਸਾ ਵੱਧ ਗਿਆ ਹੈ। ਆਪਾਂ ਦੇਖਿਆ ਪਿਛਲੇ 2-3 ਦਿਨਾਂ ਦੇ ਵਿੱਚ 3 ਮਾਸ ਸ਼ੂਟਿੰਗਸ ਕੈਲੀਫੋਰਨੀਆ ਦੇ ਵੱਖ-ਵੱਖ ਟਾਊਨਸ ਦੇ ਵਿੱਚ ਹੋਈਆਂ, ਚਾਹੇ ਉਹ ਹਾਫ ਮੂਨ ਵੇ ਸੀ, ਮੌਂਟਰੇ ਪਾਰਕ ਸੀ ਜਾਂ ਉਹ ਓਕਲੈਂਡ ਸੀ। ਹੁਣ ਇੱਕ ਲੇਟੈਸਟ ਖਬਰ ਆ ਰਹੀ ਆ, ਸੈਂਟਾ ਮੋਨਿਕਾ ਦੇ ਵਿੱਚ 2 ਕਾਰਾਂ ਆਪਸ ਦੇ ਵਿੱਚ ਐਕਸੀਡੈਂਟ ਹੋ ਗਿਆ ਤੇ 6th ਸਟਰੀਟ ਤੇ ਬ੍ਰੌਡਵੇ, ਇਹ ਸੈਂਟਾ ਮੋਨਿਕਾ ਦੇ ਵਿੱਚ ਅੱਜ 3:42 ਸ਼ਾਮ ਦੇ ਟਾਈਮ ਤੇ ਉੱਥੇ ਇੱਕ ਜਾਣੇ ਨੇ ਗੋਲੀ ਚਲਾਤੀ ਦੂਜੇ ਕਾਰ ਦੇ ਡਰਾਈਵਰ ਦੇ ਉੱਤੇ। ਉਹਦੇ ਸ਼ੋਲਡਰ ਦੇ ਉੱਤੇ ਲੱਗੀ ਹੈਗੀ ਗੋਲੀ ਤੇ ਲੱਕਲੀ ਬੰਦਾ ਜਿਹੜਾ ਆ ਸਰਵਾਈਵ ਕਰ ਗਿਆ। ਹੈਂਡਗਨ ਮੌਕੇ ਤੋਂ ਹੀ ਰਿਕਵਰ ਕੀਤੀ ਗਈ ਹੈਗੀ ਆ ਤੇ ਵਿਕਟਮ ਨੂੰ ਹਸਪਤਾਲ ਲਿਜਾਇਆ ਗਿਆ ਵਿਦ ਨੌਨ ਲਾਈਫ ਥ੍ਰੈਟਨਿੰਗ ਇੰਜਰੀਜ਼ ਦੇ ਲਈ। ਸੋ ਇੰਨਾ ਜ਼ਿਆਦਾ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਇਸ ਟਾਈਮ ਚੱਲ ਰਿਹਾ ਹੈ ਜੀ। ਜਿਹੜੀ ਹਾਫ ਮੂਨ ਬੇ ਦੀ ਜਿਹੜੀ ਮਾਸ ਕਿਲਿੰਗ ਸਪਰੀ ਹੋਈ ਹੈ ਕੱਲ, ਉਹਦੇ ਵਿੱਚ ਇਹ ਲੇਟੈਸਟ ਅਪਡੇਟ ਜਿਹੜੀਆਂ ਦਿੱਤੀ ਜਾ ਰਹੀ ਆ ਵੀ ਵਰਕ ਪਲੇਸ ਵਾਇਲੈਂਸ ਦੇ ਚੱਲਦਿਆਂ ਜਿਹੜਾ ਇੰਪਲੋਈ ਦੇ ਦੁਆਰਾ ਇਹ ਗੋਲੀਆਂ ਚਲਾਈਆਂ ਗਈਆਂ ਹੋ ਸਕਦੀਆਂ। 66 ਸਾਲਾ ਗਨਮੈਨ ਜਿਹਨੇ ਗੋਲੀਆਂ ਚਲਾਈਆਂ ਆ, ਇਹ ਉਸੇ ਹੀ ਫਾਰਮ ਦੇ ਵਿੱਚ ਕੰਮ ਕਰਦਾ ਸੀ ਜਿੱਥੇ ਨੇ ਇਵੈਂਚੁਅਲੀ ਜਿਹੜੀਆਂ ਉਹ ਜਾ ਕੇ ਗੋਲੀਆਂ ਚਲਾਈਆਂ। ਇਹ ਤਾਂ ਪਹਿਲਾਂ ਲਾ ਇਨਫੋਰਸਮੈਂਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ। ਲੀਗਲੀ ਇਸਨੇ ਆਪਣੀ ਫਾਇਰ ਆਰਮ ਪਰਚੇਜ਼ ਜਿਹੜੀ ਉਹ ਕੀਤੀ ਸੀ ਤੇ ਆਪਣੇ ਜਿਹੜੇ ਫਾਰਮ ਤੇ ਕੰਮ ਕਰਦਾ ਸੀ ਉਸੇ ਨੂੰ ਹੀ ਇਹਨੇ ਟਾਰਗੇਟ ਜਿਹੜਾ ਉਹ ਬਣਾਇਆ ਸੀ। ਸੈਨ ਮਟੇਓ ਕਾਉਂਟੀ ਸ਼ੈਰਿਫ ਕ੍ਰਿਸਟੀਨਾ ਕਾਰਪਸ ਨੇ ਜਿਹੜਾ ਉਹ ਦੱਸਿਆ ਆ 6 ਬੰਦੇ ਤੇ 2 ਔਰਤਾਂ ਇਸ ਗੋਲੀਕਾਂਡ ਦੇ ਵਿੱਚ ਜਿਹੜੀਆਂ ਉਹ ਸ਼ਿਕਾਰ ਜਿਹੜੇ ਹੋਏ ਆ ਇਸ ਗੋਲੀਕਾਂਡ ਦਾ, ਇਹ ਜਿਹੜਾ ਦੱਸਿਆ ਗਿਆ ਹੈਗਾ ਆ। ਸੋ ਅਧਿਕਾਰੀਆਂ ਨੇ ਬਾਅਦ 'ਚ ਦੱਸਿਆ ਸੀ ਵੀ 5 ਬੰਦੇ ਤੇ 2 ਜਿਹੜੀਆਂ ਔਰਤਾਂ ਆ ਇਸ ਦੇ ਵਿੱਚ ਮਰ ਚੁੱਕੇ ਆ। ਸੋ ਮਾਊਂਟੇਨ ਮਸ਼ਰੂਮ ਫਾਰਮ ਜਿਹੜੀ ਆ ਉੱਥੇ ਇਹ ਕੰਮ ਕਰਦਾ ਸੀਗਾ। ਕੰਕਰਡ ਫਾਰਮਸ ਨੇ ਤੇ ਵੀ ਜਿਹੜਾ ਇਹ ਪਹਿਲੋਂ ਕੰਮ ਕਰਦਾ ਰਿਹਾ ਸੀਗਾ। ਸੋ ਜਿਹੜਾ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਗੁੱਸੇ ਦੀ ਗੱਲ ਕੀਤੀ ਆ, ਸੋ ਇਹ ਜਿਹੜੀ ਚੀਜ਼ ਆ ਬਹੁਤ ਜ਼ਿਆਦਾ ਉੱਭਰ ਕੇ ਇਸ ਟਾਈਮ ਚਰਚਾ ਦੇ ਵਿੱਚ ਜਿਹੜੀ ਉਹ ਆ ਰਹੀ ਆ ਵੀ ਲੋਕ ਆਪਣੀ ਹਰ ਇੱਕ ਮਸਲੇ ਦਾ ਹੱਲ ਅੱਜ ਕੱਲ੍ਹ ਇਸ ਹਿਸਾਬ ਦੇ ਨਾਲ ਕਰਨਾ ਜਿਹੜਾ ਉਹ ਚਾਹ ਰਹੇ ਨੇ। ਤੇ ਕਿਉਂਕਿ ਇਸ ਨੂੰ ਫੜ ਲਿਆ ਗਿਆ ਆ 7 ਕਾਊਂਟਸ ਆਫ ਫਸਟ ਡਿਗਰੀ ਮਰਡਰ ਤੇ 1 ਕਾਊਂਟ ਆਫ ਅਟੈਂਪਟਡ ਮਰਡਰ ਦੇ ਜਿਹੜੇ ਚਾਰਜਿਸ ਆ ਉਹ ਇਸ ਉੱਤੇ ਲਗਾ ਕੇ ਰੱਖਿਆ ਗਿਆ ਜੀ। ਸੋ ਕੱਲਾ ਉਸਨੇ ਸੈਨ ਮਟੇਓ ਕਾਉਂਟੀ ਦੇ ਸ਼ੈਰਿਫ ਡਿਪਟੀਜ਼ ਦੇ ਮੁਤਾਬਕ ਜੋ ਮਾਊਂਟੇਨ ਮਸ਼ਰੂਮ ਫਾਰਮ ਆ ਉੱਥੇ ਨਹੀਂ ਗੋਲੀਆਂ ਚਲਾਈਆਂ। ਉਸ ਤੋਂ ਬਾਅਦ ਇੱਕ ਹੋਰ ਮਸ਼ਰੂਮ ਦਾ ਫਾਰਮ ਆ ਜਿੱਥੇ ਉਹ ਪਹਿਲਾਂ ਕੰਮ ਕਰਦਾ ਰਿਹਾ ਸੀ, ਉੱਥੇ ਜਾ ਕੇ ਵੀ 3 ਜਾਣਿਆਂ ਨੂੰ ਮਾਰਿਆ, ਜੋ ਕਿ 2125 ਕੈਬਰੀਲੋ ਹਾਈਵੇ 1 ਦੇ ਉੱਤੇ ਹੈਗਾ ਆ। ਜਾਂ ਉਹ ਕੰਕੜ ਚ ਆ, ਇਹ ਜੋ ਹਾਫ ਮੂਨ ਵੇ ਸੀ ਲੱਗ ਹੀ ਹੈਗੇ ਆ। ਸੋ ਬਹੁਤ ਹੀ ਮਾੜੀ ਜਿਹੜੀ ਖਬਰ ਆ
ਹੈਗਾ। ਸੋ ਇਹ ਜੋ ਹੁਣ ਪੁਲਿਸ ਨੇ ਜਿੱਥੋਂ ਤੱਕ ਇਨਫੋਰਮੇਸ਼ਨ ਦਿੱਤੀ ਆ, ਕਹਿੰਦੇ ਵੀ ਲੱਗਦਾ ਇਹ ਵਰਕ ਪਲੇਸ ਵਾਇਲੈਂਸ ਦੇ ਨਾਲ ਰਿਲੇਟਡ ਹੈਗੀ। ਜੀ, ਕੰਕਰਡ ਫਾਰਮਸ ਵੀ ਉੱਥੇ ਹੀ ਆ। ਹਰਜੋਤ ਸਿੰਘ ਜੀ ਉਹਦਾ ਨਾਂ ਆ ਜਿੱਥੇ ਇਹ ਕੰਮ ਕਰਦਾ ਸੀ, ਜਿੱਦਾਂ ਮਾਊਂਟੇਨ ਮਸ਼ਰੂਮ ਫਾਰਮ ਆ, ਉੱਦਾਂ ਹੀ ਜਿਹੜੀ ਉੱਥੇ ਸੀ ਜਿੱਥੇ ਇਹਨੇ ਗੋਲੀਆਂ ਚਲਾਈਆਂ। ਹੁਣ ਜਿਹੜੀ ਇਹ ਖਬਰਾਂ ਬਾਰ-ਬਾਰ ਜਿਹੜੀਆਂ ਮਾਸ ਸ਼ੂਟਿੰਗਸ ਹੋ ਰਹੀਆਂ, ਉਸ ਤੋਂ ਬਾਅਦ ਦੇ ਵਿੱਚ ਇੱਥੋਂ ਦੀ ਅਟਾਰਨੀ ਜਨਰਲ ਰਹੀ, ਸੈਨੇਟਰ ਰਹੀ, ਤੇ ਹੁਣ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਕਮਲਾ ਹੈਰਿਸ, ਉਹ ਕਹਿੰਦੇ ਕੈਲੀਫੋਰਨੀਆ ਦਾ ਦੌਰਾ ਜਿਹੜਾ ਆ ਉਹ ਕਰਨਗੇ। ਤੇ ਜਿੱਦਾਂ ਦੱਸਿਆ ਮੌਨਵੇ ਪਾਰਕ, ਹਾਫ ਮੂਨ ਬੇ ਤੇ ਓਕਲੈਂਡ ਦੇ ਵਿੱਚ ਜਿਹੜੇ ਗੋਲੀਕਾਂਡ ਪਿਛਲੇ 48 ਘੰਟਿਆਂ ਦੇ ਵਿੱਚ ਵਾਪਰੇ ਆ, ਜਿਸ 'ਚ 19 ਜਾਣੇ ਜਿਹੜੇ ਮ੍ਰਿਤ ਹੋ ਚੁੱਕੇ ਨੇ ਤੇ ਕਈ ਜਿਹੜੇ ਹੋਰ ਜ਼ਖਮੀ ਹੋਏ ਆ, ਉਸ ਦਾ ਜਿਹੜਾ ਉਹਨੂੰ ਮੌਰਨ ਕਰਨ ਦੇ ਲਈ ਕਹਿ ਸਕਦੇ ਹਾਂ, ਅਫਸੋਸ ਪ੍ਰਗਟਾਉਣ ਦੇ ਲਈ ਤੇ ਹਾਲਾਤਾਂ ਦਾ ਜਿਹੜਾ ਜਾਇਜ਼ਾ ਲੈਣ ਦੇ ਲਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਆ ਉਹ ਕੈਲੀਫੋਰਨੀਆ ਦੇ ਦੌਰੇ ਦੇ ਉੱਤੇ ਜਿਹੜੀ ਉਹ ਰਹਿਣਗੇ। ਜੀ, ਕੈਲੀਫੋਰਨੀਆ ਦੇ ਲਾ ਮੇਕਰਸ ਇੱਕ ਨਵਾਂ ਟੈਕਸ ਬਿੱਲ ਲੈ ਕੇ ਆ ਰਹੇ ਆ, ਜੋ ਕੈਲੀਫੋਰਨੀਆ ਦੇ ਅਮੀਰ ਰੈਜ਼ੀਡੈਂਟਸ ਆ ਉਹਨਾਂ ਦੇ ਲਈ। ਕਹਿੰਦੇ ਭਈ 1.5% ਐਕਸਟਰਾ ਟੈਕਸ ਉਹਨਾਂ ਦੇ ਉੱਤੇ ਲਾਇਆ ਜਾਊਗਾ ਜਿਨ੍ਹਾਂ ਦੀ ਨੈਟ ਵਰਥ 1 ਬਿਲੀਅਨ ਤੋਂ ਉੱਪਰ ਹੈਗੀ ਆ। 1% ਟੈਕਸ ਉਹਨਾਂ ਤੇ ਲਾਇਆ ਜਾਊਗਾ ਜਿਨ੍ਹਾਂ ਦੀ ਨੈਟ ਵਰਥ 50 ਮਿਲੀਅਨ ਤੋਂ ਉੱਪਰ ਹੈਗੀ ਆ। ਸੋ ਇਹਦੇ ਨਾਲ ਸਟੇਟ ਆਫ ਕੈਲੀਫੋਰਨੀਆ 21.6 ਬਿਲੀਅਨ ਡਾਲਰ ਹਰ ਸਾਲ ਜਨਰੇਟ ਕਰੂਗੀ। ਪਰ ਨਿਊਯਾਰਕ ਤੇ ਜੋ ਕੈਲੀਫੋਰਨੀਆ ਦੋ ਸਟੇਟਸ ਆ, ਇੱਥੇ ਦੇ ਜੋ ਅਮੀਰ ਆ ਬਹੁਤ, ਉਹ ਟੈਕਸ ਨੂੰ ਲੈ ਕੇ ਕਾਫੀ ਜੋ ਅਪਸੈਟ ਆ, ਤੇ ਬਹੁਤ ਜਿਹੜੀਆਂ ਹੋਰ ਸਟੇਟਸ ਹੈਗੀਆਂ ਆ ਉਹਨਾਂ ਦੇ ਵਿੱਚ ਜਿੱਥੇ ਘੱਟ ਟੈਕਸ ਆ, ਚਾਹੇ ਉਹ ਨਵਾਡਾ ਆ ਜਾਂ ਹੋਰ, ਉਹਨਾਂ ਸਟੇਟਸ ਵੱਲ ਮੂਵ ਹੋਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਕੈਲੀਫੋਰਨੀਆ ਤੋਂ ਬਿਨਾਂ ਹੋਰ ਸਟੇਟਸ ਨੇ ਵੀ ਅਮੀਰ ਲੋਕਾਂ ਦੇ ਉੱਤੇ ਜੋ ਟੈਕਸ ਲਾਇਆ ਆ, ਜਿਨ੍ਹਾਂ ਦੇ ਵਿੱਚ ਕਨੈਟੀਕਟ, ਹਵਾਈ, ਨਵਾਡਾ, ਨਿਊਯਾਰਕ, ਮੈਰੀਲੈਂਡ, ਇਲੀਨੋਇਸ, ਵਾਸ਼ਿੰਗਟਨ, ਇਹ ਜੋ ਸਟੇਟਸ ਹੈਗੀਆਂ, ਜੋ ਨਵਾਂ ਵੈਲਥ ਟੈਕਸ ਪ੍ਰਪੋਜ਼ ਕੀਤਾ ਗਿਆ ਹੈ, ਇਸ ਨੂੰ ਅਸੈਂਬਲੀ ਮੈਂਬਰ ਐਸ਼ ਕਾਲਰਾ ਸੈਨੋਜ਼ੇ ਤੋਂ, ਕੋਰੀ ਜੈਕਸਨ ਇਨਲੈਂਡ ਐਮਪਾਇਰ ਤੋਂ, ਲਿਜ਼ ਔਰਟੇਗਾ ਹੇਵਰਡ ਤੋਂ, ਮੈਟ ਹੈਨੀ ਸੈਨ ਫਰਾਂਸਿਸਕੋ ਤੋਂ, ਮਿਗਲ ਸੈਂਟੀਆਗੋ ਲਾਸ ਐਂਜਲਸ ਤੋਂ, ਵੈਂਡੀ ਕਰੀਲੋ ਲਾਸ ਐਂਜਲਸ ਤੋਂ, ਸੈਨੇਟਰ ਲੀਨਾ ਗੋਨਜ਼ਾਲਸ ਲੌਂਗ ਬੀਚ ਤੋਂ, ਇਸੇ ਤਰ੍ਹਾਂ ਲੋਲਾ ਕੁਏਵਾ ਇਹ ਲਾਸ ਐਂਜਲਸ ਤੋਂ, ਮਰੀਆ ਡੋਰਾਜ਼ੋ ਲਾਸ ਐਂਜਲਸ ਤੋਂ ਇਸ ਨੂੰ ਜੋ ਬਿੱਲ ਨੂੰ ਲੈ ਕੇ ਆ ਰਹੇ ਆ, ਉਹਨਾਂ ਨੇ ਇਸ ਬਿੱਲ ਦੀ ਸਪੋਰਟ ਕੀਤੀ ਹੈ। ਜੀ, ਹਰਜੋਤ ਸਿੰਘ ਜੀ, ਆਪਾਂ ਦੇਖਿਆ ਵੀ ਕੁਛ ਕੁ ਸਟੇਟਸ ਜਿਨ੍ਹਾਂ 'ਚ ਕੈਲੀਫੋਰਨੀਆ, ਨਿਊਯਾਰਕ ਵਰਗੇ ਜਿਹੀਆਂ ਸਟੇਟਸ ਆ ਜਿੱਥੇ ਟੈਕਸਿਸ ਜ਼ਿਆਦਾ ਨੇ, ਉੱਥੋਂ ਲੋਕ ਪਲਾਇਨ ਕਰਕੇ ਦੂਜੇ ਸੂਬਿਆਂ ਦੇ ਵਿੱਚ ਜਿਹੜੇ ਉਹ ਜਾ ਰਹੇ ਆ। ਕਹਿੰਦੇ ਵੀ 2022 ਦੇ ਵਿੱਚ ਵੀ ਜਿਹੜੀ ਹਾਈ ਟੈਕਸ ਸਟੇਟਸ ਹੈਗੀਆਂ ਆ, ਇੱਥੋਂ ਲੋਕਾਂ ਦੀ ਜਿਹੜਾ ਜਾਣ ਦਾ ਸਿਲਸਿਲਾ ਆ ਉਹ ਤੇਜ਼ ਹੋਇਆ ਆ। ਕਹਿੰਦੇ ਵੀ ਇਹਨਾਂ ਥਾਵਾਂ ਤੋਂ ਜਿਹੜੇ ਲੋਕ ਮੂਵ ਹੋ ਰਹੇ ਆ, ਉਹਨਾਂ ਦੇ ਲਈ ਇਸ ਟਾਈਮ ਚੁਣਿੰਦਾ ਪਲੇਸ ਫਲੋਰੀਡਾ ਤੇ ਟੈਕਸਸ ਜਿਹੜੀ ਆ ਉਹ ਬਣੀ ਹੈਗੀ ਆ। US ਪਾਪੂਲੇਸ਼ਨ ਜਿਹੜੀ ਆ ਉਹ ਜੁਲਾਈ 2021 ਤੋਂ 2022 ਦੇ ਵਿੱਚ ਮਹਿਜ 0.4% ਜਿਹੜੀ ਉਹ ਵਧੀ ਹੈਗੀ ਆ, ਤੇ ਇਹਨਾਂ ਦੇ ਵਿੱਚੋਂ ਵੀ ਜਿਹੜੇ ਲੋਕ ਆ ਉਹ ਲਗਾਤਾਰ ਮੂਵ ਹੋਏ ਹੈਗੇ ਆ। ਸੋ ਕਹਿੰਦੇ ਵੀ ਸਨ ਬੈਲਟ ਮਾਈਗ੍ਰੇਸ਼ਨ ਜਿਹੜੀ ਹੋ ਰਹੀ ਆ, ਹੋਰ ਮੁਲਕਾਂ ਤੋਂ ਲੋਕ ਮੂਵ ਹੋ ਕੇ, ਹੋਰ ਸੂਬਿਆਂ ਤੋਂ ਲੋਕ ਮੂਵ ਹੋ ਕੇ ਤਕਰੀਬਨ 8,70,000 ਲੋਕ ਵਾਰਮਰ ਕਲਾਈਮੇਟਸ ਤੇ ਲੋਅਰ ਟੈਕਸ ਜਿੱਥੇ ਸਟੇਟਸ ਦੇ ਵਿੱਚ ਆ ਉਧਰ ਨੂੰ ਮੂਵ ਹੋਏ ਆ, ਤੇ ਇਸ ਦਾ ਸਭ ਤੋਂ ਵੱਧ ਖਾਮਿਆਜ਼ਾ ਜਿਹੜਾ ਆ ਕੈਲੀਫੋਰਨੀਆ ਤੇ ਟੈਕਸਸ ਨੂੰ ਭਰਨਾ ਪੈ ਰਿਹਾ ਆ। ਜੀ, ਕੈਲੀਫੋਰਨੀਆ ਦੇ ਇੱਕ ਬੰਦੇ ਨੇ 247 ਮਿਲੀਅਨ ਡਾਲਰ ਦੀ ਲੋਟਰੀ ਜਿੱਤੀ ਆ ਅਕਤੂਬਰ ਦਾ ਜੋ ਮੈਗਾ ਮਿਲੀਅਨ ਜੈਕਪਾਟ ਸੀ ਉਹਦੇ ਵਿੱਚੋਂ। ਐਡਵਰਡ ਲੋਜੈਸਕੀ ਨਾਮ ਦਾ ਇਸ ਬੰਦਾ, ਜੋ ਇਹ ਬੰਦਾ ਹੈ, ਇਸ ਨੇ 7-Eleven ਸਟੋਰ ਸੈਨੋਜ਼ੇ ਦੇ ਵਿੱਚ ਉੱਥੋਂ ਟਿਕਟ ਖਰੀਦੀ ਸੀ। 247 ਮਿਲੀਅਨ ਡਾਲਰ ਇਸ ਟਿਕਟ ਦੇ ਰਾਹੀਂ ਉਸ ਨੂੰ ਮਿਲਣ ਜਾ ਰਹੇ ਹੈਗੇ ਆ। 1413 ਕੂਜ਼ਰ ਰੋਡ ਸੈਨੋਜ਼ੇ 'ਚ ਇਹ 7-Eleven ਆ, ਜਿੱਥੇ ਉਹ ਕਹਿੰਦਾ ਵੀ ਮੈਂ ਹਰ ਸ਼ੁੱਕਰਵਾਰ ਨੂੰ ਟਿਕਟਾਂ ਖਰੀਦਦਾ ਸੀ। ਜਦੋਂ ਟੀਵੀ ਤੇ ਖਬਰ ਆਈ ਪਈ ਇਸ ਸਟੋਰ ਦੇ ਵਿੱਚੋਂ ਟਿਕਟ ਖਰੀਦਣ ਵਾਲਾ ਬੰਦਾ ਵਿਨਰ ਹੋ ਸਕਦਾ ਆ, ਜਿਸ ਦੀ
ਜੋ ਵੀ ਨੰਬਰ ਹੁੰਦੇ ਆ, ਕਹਿੰਦਾ ਵੀ ਜਦੋਂ ਵੀ ਮੈਂ ਪਹਿਲੇ 2 ਨੰਬਰ ਮਿਲਾਏ ਤਾਂ ਮੈਨੂੰ ਲੱਗਿਆ ਵੀ ਹਾਂ ਹੁਣ ਇਹ ਮੇਰਾ ਨੰਬਰ ਲੱਗ ਗਿਆ ਆ। ਤੇ ਹੁਣ ਉਹ ਕਹਿੰਦਾ ਵੀ ਮੈਂ ਜਿੰਨੇ ਵੀ ਹੁਣ ਨਵਾਂ ਬਣ ਗਿਆ ਉਹ ਮਿਲੀਅਨੇਅਰ, ਤੇ ਕਹਿੰਦਾ ਵੀ ਕੁਛ ਮਨੀ ਮੈਂ ਇਨਵੈਸਟ ਕਰੂੰਗਾ ਤੇ ਕੁਛ ਚੈਰਿਟੀਜ਼ ਨੂੰ ਡੋਨੇਟ ਕਰੂੰਗਾ ਤੇ ਕੁਛ ਮਨੀ ਆ ਉਹ ਆਪਣੇ ਪਰਿਵਾਰ ਦੀ ਟੇਕ ਕੇਅਰ ਕਰਨ ਦੇ ਲਈ ਵਰਤੂੰਗਾ। ਜਿੱਥੇ 7-Eleven ਦੇ ਉੱਤੇ ਇਹ ਟਿਕਟ ਵਿਕੀ ਹੈਗੀ ਆ, ਉਸ ਰਿਟੇਲਰ ਸਟੋਰ ਨੂੰ $1 ਮਿਲੀਅਨ ਦਾ ਬੋਨਸ ਮਿਲੂਗਾ। ਜੀ। ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਨਵੀਆਂ ਕਾਰਾਂ ਵਿਕ ਰਹੀਆਂ ਆ, ਉਹਨਾਂ ਦੇ ਵਿੱਚ ਕਹਿੰਦੇ ਵੀ 19% ਅਜਿਹੀਆਂ ਕਾਰਾਂ ਸੀ ਜਿਹੜੀਆਂ ਜ਼ੀਰੋ ਐਮਿਸ਼ਨ ਵਹੀਕਲਸ ਗਿਣੀਆਂ ਗਈਆਂ ਆ। ਤੇ ਓਵਰਆਲ ਯੂਐਸ ਦੇ ਵਿੱਚ ਜਿੰਨੀਆਂ ਵੀ ਕਾਰਜ਼ ਵਿਕੀਆਂ, ਉਹਨਾਂ ਸਾਰਿਆਂ ਦੇ ਵਿੱਚੋਂ 40% ਕਾਰਜ਼ ਕੈਲੀਫੋਰਨੀਆ ਦੇ ਵਿੱਚ ਵਿਕੀਆਂ ਨੇ। 2030 ਤੱਕ ਰੀਸੈਂਟਲੀ ਕੈਲੀਫੋਰਨੀਆ ਨੇ ਜਿਹੜਾ ਨਵਾਂ ਆਪਣਾ 2035 ਤੱਕ ਤਾਂ ਕਹਿੰਦੇ ਆ ਵੀ ਅਸੀਂ ਕੋਈ ਵੀ ਗੈਸੋਲੀਨ ਕਾਰ ਜਿਹੜੀ ਉਹ ਵੇਚਣੀ ਹੋਈ ਨਹੀਂ, ਸਿਰਫ ਜ਼ੀਰੋ ਐਮਿਸ਼ਨ ਵਹੀਕਲ ਵੇਚਣੀ ਆ। ਯੂਐਸ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਆ, ਉਹਨਾਂ ਨੇ ਵੀ 2030 ਤੱਕ ਇਲੈਕਟ੍ਰਿਕ ਵਹੀਕਲਸ ਜਾਂ ਫਿਰ ਜਿਹੜੀਆਂ ਪਲੱਗ ਇਨ ਹਾਈਬ੍ਰਿਡਸ ਆ, ਉਹ 50% ਨਵੀਆਂ ਕਹਿੰਦੇ ਵੇਚਣ ਦੇ ਲਈ ਉਹ ਮੱਦ ਜਿਹੜੀ ਇੱਕ ਹਿਸਾਬ ਦੇ ਨਾਲ ਰੱਖੀ ਆ, ਉਸ ਆંકੜੇ ਦੇ ਉੱਤੇ ਉਹ ਪਹੁੰਚਣਾ ਜਿਹੜਾ ਉਹ ਚਾਹੁੰਦੇ ਨੇ। ਸੋ ਇਹ ਸਾਰਾ ਕੁਝ ਜਿਹੜਾ ਉਹ ਹੋ ਰਿਹਾ ਹੈ। ਕੈਲੀਫੋਰਨੀਆ એનર્ਜੀ ਕਮਿਸ਼ਨ ਨੇ ਬੀਤੇ ਸ਼ੁੱਕਰਵਾਰ ਡਾਟਾਬੇਸ ਦੇ ਵਿੱਚ ਦੱਸਿਆ ਆ 3,46,000 ਜ਼ੀਰੋ ਐਮਿਸ਼ਨ ਵਹੀਕਲਸ ਕੈਲੀਫੋਰਨੀਆ 'ਚ 2022 ਦੇ ਵਿੱਚ ਜਿਹੜੀਆਂ ਉਹ ਵਿਕੀਆਂ ਨੇ, ਤੇ ਜਿਨ੍ਹਾਂ ਵਿੱਚ ਸਭ ਤੋਂ ਵੱਧ ਟੈਸਲਾ ਦੀ ਮਾਡਲ 3 ਜਿਹੜੀ ਆ ਉਹ ਵਿਕੀ ਹੈਗੀ ਆ। ਸੋ ਹੁਣ ਇਹ ਆਪਣੇ ਜਿਹੜੇ ਹਰਜੋਤ ਸਿੰਘ ਜੀ ਜਾਦੂਈ ਆંકੜੇ ਦੇ ਉੱਤੇ ਕੈਲੀਫੋਰਨੀਆ ਪਹੁੰਚ ਸਕੂਗਾ ਕਿ ਨਹੀਂ ਜ਼ੀਰੋ ਐਮਿਸ਼ਨ ਵਹੀਕਲਸ ਨੂੰ ਲੈ ਕੇ, ਇਹ ਇੱਕ ਜਿਹੜਾ ਸਵਾਲ ਆ ਉਹ ਜ਼ਰੂਰ ਰਹਿਣ ਵਾਲਾ ਹੈਗਾ ਆ। ਤੇ ਪਰ ਇਹ ਆ ਵੀ ਪੂਰੇ ਮੁਲਕ ਭਰ ਦੇ ਵਿੱਚੋਂ ਵੀ ਜੇ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਫਿਰ ਵੀ ਕੈਲੀਫੋਰਨੀਆ ਦੇ ਵਿੱਚ ਹੀ ਵਿਕ ਰਹੀਆਂ ਨੇ। ਫ੍ਰਿਜ਼ਨੋ ਸ਼ਹਿਰ ਦੇ ਵਿੱਚ ਜੋ ਹੋਮਲੈਸ ਲੋਕ ਆ, ਉਹਨਾਂ ਦੀ ਕਾਊਂਟਿੰਗ ਹੋਣੀ ਸ਼ੁਰੂ ਹੋ ਗਈ ਹੈਗੀ ਆ। ਅੱਜ ਤੋਂ ਹੀ ਫ੍ਰਿਜ਼ਨੋ ਤੇ ਮਡੇਰਾ ਕਾਉਂਟੀਜ਼ ਦੇ 300 ਤੋਂ ਵੱਧ EMPLOYEES ਤੇ ਹੋਰ ਵਲੰਟੀਅਰਸ, ਉਹਨਾਂ ਨੇ ਜੋ ਲੋਕ ਹੋਮਲੈਸ ਹੈਗੇ ਆ, ਉਹਨਾਂ ਦੀ ਕਾਊਂਟਿੰਗ ਕਰਨੀ ਸ਼ੁਰੂ ਕਰ ਦਿੱਤੀ ਆ। ਉਹਨਾਂ ਨੂੰ ਆਇਡੈਂਟੀਫਾਈ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਜੋ ਦੋਨਾਂ ਹੀ ਕਾਉਂਟੀਜ਼ ਦੇ ਕੋਲ ਫੈਡਰਲ ਗਵਰਨਮੈਂਟ ਵੱਲੋਂ ਪੈਸੇ ਆਏ ਆ, ਉਸ ਨੂੰ ਸ਼ੈਲਟਰ ਤੇ ਹਾਊਸਿੰਗ ਦੇ ਲਈ ਪ੍ਰੋਪਰਲੀ ਜੋ ਆ ਉਹ ਵਰਤਿਆ ਜਾ ਸਕੇ। ਜੀ ਬਿਲਕੁਲ, 3 ਦਿਨ ਜਿਹੜਾ ਇਹ ਕਾਊਂਟ ਹਰਜੋਤ ਸਿੰਘ ਜੀ ਚੱਲੇਗਾ। ਅੱਜ ਜਿਹੜਾ ਆ ਇਸ ਗਿਣਤੀ ਦਾ ਪਹਿਲਾ ਦਿਨ ਜਿਹੜਾ ਉਹ ਸੀਗਾ। ਸੋ 300 EMPLOYEE ਤੇ ਵੋਲੰਟੀਅਰਸ ਇਹ ਕਹਿੰਦੇ ਆ ਵੀ ਕਾਊਂਟ ਜਿਹੜੇ ਉਹ ਕਰਨਗੇ, ਵੇਖਣਗੇ ਵੀ ਕਿਹਨੂੰ ਸ਼ੈਲਟਰ ਦੀ, ਕਿਹਨੂੰ ਹਾਊਸਿੰਗ ਦੀ, ਜਾਂ ਕਿਹਨਾਂ ਨੂੰ ਕਿਹੜੀਆਂ ਚੀਜ਼ਾਂ ਦੀ ਜਿਹੜੇ ਹੋਮਲੈਸ ਆ ਉਹਨਾਂ ਨੂੰ ਜ਼ਰੂਰਤ ਜਿਹੜੀ ਉਹ ਹੋਊਗੀ। ਦੇਖ ਰਹੇ ਹੋਣਗੇ ਸਾਰੇ ਜਣੇ ਆਲੇ ਦੁਆਲੇ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਹੋਮਲੈਸ ਆ ਉਹਨਾਂ ਦਾ ਆંકੜਾ ਲਗਾਤਾਰ ਜਿਹੜਾ ਉਹ ਵੱਧਦਾ ਜਾ ਰਿਹਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਫਸਟ 5 ਫ੍ਰੈਜ਼ਨੋ ਕਾਉਂਟੀ ਉਹਨਾਂ ਨੇ ਅਨਾਊਂਸ ਕੀਤਾ ਹੈ ਵੀ $1.1 ਮਿਲੀਅਨ ਦੀ ਜਿਹੜੀ ਫੰਡਿੰਗ ਆ ਉਹ ਹੁਣ ਵੰਡਣ ਜਾ ਰਹੇ ਆ। ਇਸ ਦੇ ਵਿੱਚ ਕਹਿੰਦੇ ਵੀ COVID-19 ਪੈਂਡੈਮਿਕ ਸਪੋਰਟ ਦੇ ਵਜੋਂ ਹੀ ਦੇਖਿਆ ਜਾਊਗਾ। ਬਹੁਤ ਸਾਰੀਆਂ ਆਰਗੇਨਾਈਜੇਸ਼ਨ, ਗਰੁੱਪਸ ਤੇ ਕਮਿਊਨਿਟੀ ਦੇ ਸੰਬੰਧਾਂ ਨੀਡਸ ਦੇ ਅਨੁਸਾਰ ਇਹ ਜਿਹੜੀ ਫੰਡਿੰਗ ਆ ਉਹ ਦਿੱਤੀ ਜਾਊਗੀ। ਫਸਟ 5 ਦੇ ਅਧਿਕਾਰੀ ਉਹਨਾਂ ਨੇ ਕਿਹਾ ਵੀ ਇਹਨੂੰ 2 ਪਾਰਟਨਰਸ਼ਿਪ ਲੈਵਲਸ ਦੇ ਵਿੱਚ ਵੰਡਿਆ ਗਿਆ ਆ। ਲੈਵਲ 1 ਪਾਰਟਨਰਸ਼ਿਪ ਤੇ ਲੈਵਲ 2 ਪਾਰਟਨਰਸ਼ਿਪ। ਲੈਵਲ 1 ਪਾਰਟਨਰਸ਼ਿਪ ਦੇ ਵਿੱਚ ਉਹ ਜਿਹੜੇ ਗਰੁੱਪਸ ਜਾਂ ਆਰਗੇਨਾਈਜੇਸ਼ਨਸ ਜਿਨ੍ਹਾਂ ਦਾ $5,000 ਤੋਂ $40,000 ਐਨੂਅਲੀ ਆ, ਤੇ ਜੇ ਲੈਵਲ 2 ਵਾਲੀ ਜਿਹੜੇ ਆ ਜਿਨ੍ਹਾਂ ਦਾ $40,000 ਤੋਂ $1,20,000 ਜਿਹੜੇ ਐਨੂਅਲੀ ਆ, ਉਹ ਉਹਨਾਂ ਦੀ ਜਿਹੜੀ ਰਾਸ਼ੀ ਹੁੰਦੀ ਆ ਉਦੋਂ ਤੱਕ ਜਿਹੜੀ ਉਹ ਵੰਡੀ ਜਾਊਗੀ। ਸੋ ਇੱਕ ਕਹਿੰਦੇ ਵੀ ਇਸ ਦੇ ਬਾਬਤ ਇਨਫੋਰਮੇਸ਼ਨਲ ਸੈਸ਼ਨ 26 ਜਨਵਰੀ ਨੂੰ ਦੁਪਹਿਰ 1 ਵਜੇ ਜਿਹੜਾ ਉਹ ਹੋਵੇਗਾ, ਤੇ ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਤੇ ਗਰੁੱਪਸ ਆ ਇਹ ਫੰਡਿੰਗ ਹਾਸਲ ਕਰਨ ਦੇ ਲਈ ਆਨਲਾਈਨ ਪ੍ਰਪੋਜ਼ਲਸ ਜਿਹੜੇ ਆ ਉਹ ਅਪਲਾਈ ਕਰ ਸਕਦੇ ਨੇ। ਜੀ, ਅਗਲੀ ਖਬਰ ਕੁਝ ਇਕਨੋਮੀ ਨਾਲ ਰਿਲੇਟਡ ਵੀ ਗੱਲਾਂ ਬਾਤਾਂ ਕਰਨੀਆਂ ਆਪਾਂ। ਮਾਈਕਰੋਸਾਫਟ ਨੇ ਅੱਜ ਅਨਾਉਂਸ ਕੀਤਾ ਹੈ ਕਿ $52.7 ਬਿਲੀਅਨ ਦਾ ਉਹਨਾਂ ਦਾ ਕੁਆਟਰ ਸੈਕਿੰਡ ਦਾ ਰੈਵਨਿਊ ਹੋਇਆ ਆ, ਜਿਹਦੇ ਦੌਰਾਨ ਉਹਨਾਂ ਨੇ 10,000 ਤੋਂ ਵੱਧ ਆਪਣੀ ਵਰਕਰਸ ਲੇ ਆਫ ਵੀ ਕੀਤੇ ਹੈਗੇ ਆ। ਕੰਪਨੀ ਨੇ ਜੋ ਐਕਸਪੈਕਟ ਕਰਦੇ ਸੀ ਜਿੰਨਾ ਉਹਨਾਂ ਦਾ ਪ੍ਰੋਫਿਟ ਹੋਊਗਾ, ਉਹ ਤੋਂ ਕਿਤੇ ਘੱਟ ਇਹ ਜਿਹੜਾ ਪ੍ਰੋਫਿਟ ਹੋਇਆ ਹੈਗਾ। ਸੋ ਆਪਾਂ ਦੇਖਿਆ ਵੀ ਗੂਗਲ ਨੇ ਵੀ ਪਿਛਲੇ ਦਿਨਾਂ 'ਚ ਕਾਫੀ ਲੋਕ ਲੇ ਆਫ ਕੀਤੇ ਆ, ਮਾਈਕਰੋਸਾਫਟ ਨੇ ਵੀ ਕੀਤੇ ਆ। ਸੋ ਕੰਪਨੀਆਂ ਇਹ ਕੋਸ਼ਿਸ਼ ਕਰ ਰਹੀਆਂ
ਲੋਕਾਂ ਨੂੰ ਲੇ ਆਫ ਕਰਕੇ ਆਪਣਾ ਜਿਹੜਾ ਪ੍ਰੋਫਿਟ ਮਾਰਜਨ ਆ ਜਾਂ ਉਹਨਾਂ ਦੀ ਇਨਕਮ ਆ ਉਸ ਨੂੰ ਵਧਾਇਆ ਜਾ ਸਕੇ। ਜੀ ਕੈਲੀਫੋਰਨੀਆ ਤੋਂ ਇਸ ਟਾਈਮ ਹਾਊਸ ਦੇ ਸਪੀਕਰ ਕੈਵਿਨ ਮਕਾਰਥੀ ਉਹਨਾਂ ਨੇ ਇਸ ਚੀਜ਼ ਨੂੰ ਮੁੜ ਜਿਹੜਾ ਉਹ ਦੁਹਰਾਇਆ ਆ। ਕਹਿੰਦੇ ਵੀ ਉਹ ਜਿਹੜੇ ਡੈਮੋਕ੍ਰੇਟ ਰਿਪਰੈਜ਼ੈਂਟੇਟਿਵ ਐਡਮ ਸ਼ਿਫ ਤੇ ਐਰਿਕ ਸਵੈਲਵਲ ਜਿਹੜੇ ਕੈਲੀਫੋਰਨੀਆ ਤੋਂ ਆ, ਉਹਨਾਂ ਨੂੰ ਜਿਹੜੀਆਂ ਹਾਊਸ ਕਮੇਟੀਜ਼ ਜਿਹੜੀਆਂ ਕਿ ਨੈਸ਼ਨਲ ਇੰਟੈਲੀਜੈਂਸ ਨੂੰ ਓਵਰਸੀ ਕਰਦੀਆਂ ਆ, ਉਹਦੇ ਵਿੱਚ ਸਰਵ ਕਰਨ ਤੋਂ ਜਿਹੜੇ ਉਹ ਰੋਕਣਗੇ। ਪਿਛਲੀ ਕਾਂਗਰਸ ਦੇ ਵਿੱਚ ਡੈਮੋਕ੍ਰੇਟਸ ਦੇ ਦੁਆਰਾ ਜਿਹੜੀ ਮਾਰਜੋਰੀ ਟੇਲਰ ਗ੍ਰੀਨ ਰਿਪਰੈਜ਼ੈਂਟੇਟਿਵ ਜਾਰਜੀਆ ਤੋਂ, ਪਾਲ ਗੋਸਰ ਐਰੀਜ਼ੋਨਾ ਤੋਂ, ਉਹਨਾਂ ਦੀਆਂ ਜਿਹੜੀਆਂ ਕਮੇਟੀ ਅਸਾਈਨਮੈਂਟਸ ਆ ਉਹ ਵਾਪਸ ਜਿਹੜੀ ਉਹਨਾਂ ਤੋਂ ਲੈ ਲਈਆਂ ਗਈਆਂ ਸੀ। ਜਦ ਜਿਹੜੀ ਉਹਨਾਂ ਨੇ ਕਹਿੰਦੇ ਵੀ ਕੁਛ ਅਜਿਹੇ ਬਿਆਨ ਦਿੱਤੇ ਸੀ ਜਿਹਦੇ ਵਿੱਚ ਇੱਦਾਂ ਲੱਗਦਾ ਸੀਗਾ ਵੀ ਆਪਣੇ ਕੋਲੀਗਸ ਦੇ ਉੱਤੇ ਵਾਇਲੈਂਸ ਨੂੰ ਉਹ ਇਨਸਾਈਟ ਕਰ ਰਹੇ ਸੀਗੇ। ਮਾਈਨੋਰਟੀ ਲੀਡਰ ਹਕੀਮ ਜੈਫਰੀਜ਼ ਨੇ ਮਕਾਰਥੀ ਨੂੰ ਚਿੱਠੀ ਲਿਖ ਕੇ ਜਿਹੜਾ ਉਹ ਘੱਲਿਆ ਆ ਵੀ ਉਹ ਚਾਹੁੰਦੇ ਆ ਵੀ ਐਡਮ ਸ਼ਿਫ ਤੇ ਐਰਿਕ ਸਵੈਲਵਲ ਡੈਮੋਕ੍ਰੇਟ ਪਾਰਟੀ ਵੱਲੋਂ ਉਹਨਾਂ ਨੂੰ ਮੁੜ ਜਿਹੜਾ ਆ ਅਪੁਆਇੰਟ ਕੀਤਾ ਜਾਵੇ ਹਾਊਸ ਪਰਮਾਨੈਂਟ ਸਿਲੈਕਟ ਕਮੇਟੀ ਜਿਹੜੀ ਇੰਟੈਲੀਜੈਂਸ ਦੀ ਆ ਉਸ ਦੇ ਉੱਤੇ। ਮਕਾਰਥੀ ਐਰਿਕ ਸਵੈਲਵਲ ਦੇ ਕਾਫੀ ਉਲਟ ਨੇ, ਈਵਨ ਐਡਮ ਸ਼ਿਫ ਦੇ ਵੀ ਕਾਫੀ ਉਲਟ ਨੇ। ਉਹ ਕਹਿੰਦੇ ਵੀ ਜਿਹੜੀਆਂ ਮੈਨੂੰ ਦੱਸੀਆਂ ਜਾ ਰਹੀਆਂ ਬਰੀਫਿੰਗਸ ਇੰਟੈਲੀਜੈਂਸ ਕਮੇਟੀਜ਼ ਦੇ ਦੁਆਰਾ ਇੰਟੈਲੀਜੈਂਸ ਏਜੰਸੀਜ਼ ਦੇ ਦੁਆਰਾ, ਜੇ ਤੁਸੀਂ ਕਿਤੇ ਪੜ੍ਹੋ ਤਾਂ ਕੋਈ ਵੀ ਐਰਿਕ ਸਵੈਲਵਲ ਨੂੰ ਇਹਨਾਂ ਕਮੇਟੀਜ਼ ਦੇ ਉੱਤੇ ਨਹੀਂ ਰੱਖੇਗਾ। ਸੋ ਇਹਨਾਂ ਦਾ ਵੀ ਜਿਹੜੇ ਸਿੰਘ ਆ ਉਹ ਖਾਸੇ ਜਿਹੜੇ ਉਹ ਫਸੇ ਆ ਤੇ ਇਵੈਂਚੁਅਲੀ ਸਪੀਕਰ ਦੇ ਹੱਥ ਦੇ ਵਿੱਚ ਇਹ ਰਹਿੰਦਾ ਆ ਵੀ ਕਮੇਟੀਆਂ ਦੇ ਉੱਤੇ ਕਿਹਨਾਂ ਨੂੰ ਜਿਹੜਾ ਆ ਉਹ ਸਰਵ ਕਰਨ ਦਾ ਮੌਕਾ ਮਿਲੇ। ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਇਕੋਨੋਮਿਸਟ ਨੇ ਵੀ ਉੱਥੋਂ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਕੈਬਨਿਟ ਨੂੰ ਵਾਰਨਿੰਗ ਦਿੱਤੀ ਆ ਵੀ ਤੁਹਾਡੀ ਜੋ ਇਕੋਨਮੀ ਆ ਕੈਨੇਡਾ ਦੀ ਬਹੁਤ ਜ਼ਿਆਦਾ ਸਲੋ ਹੋ ਜਾਊਗੀ, ਸਲੋ ਸਿਗਨੀਫੀਕੈਂਟਲੀ, ਇਹ ਉਹਨਾਂ ਨੇ ਦੱਸਿਆ। ਤੇ ਕੈਨੇਡਾ ਦੇ ਐਸੋਸੀਏਟ ਫਾਈਨੈਂਸ ਮਿਨਿਸਟਰ ਨੇ ਵੀ ਕੰਸੀਡ ਕੀਤਾ ਆ ਵੀ ਆਉਣ ਵਾਲਾ ਸਾਲ ਬਹੁਤ ਮਾੜਾ ਰਹੂਗਾ। ਕਹਿੰਦੇ ਪਈ ਕੈਨੇਡਾ ਦੇ ਵਿੱਚ ਅਨਪਲਾਇਮੈਂਟ ਬਹੁਤ ਜ਼ਿਆਦਾ ਵਧੂਗੀ, ਇਨਫਲੇਸ਼ਨ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਆ, ਜਿਹਦੇ ਕਰਕੇ ਜੋ ਇਕੋਨੋਮਿਸਟ ਹੈਗੇ ਆ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਕੈਬਨ ਮਿਲੀਗਨ ਤੇ ਇਸੇ ਤਰ੍ਹਾਂ ਕੈਰੋਲਿਨ ਵਿਲਕਨਸ ਆ, ਪ੍ਰਿੰਸਟਨ ਯੂਨੀਵਰਸਿਟੀ ਦੇ ਅਨਿਲ ਅਰੋੜਾ ਸਟੈਟਿਸਟਿਕਸ ਕੈਨੇਡਾ ਤੋਂ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਜੋ ਪ੍ਰੈਸ਼ਰ ਬਣ ਰਿਹਾ ਹੈਗਾ ਆ ਇੰਟਰਸਟ ਰੇਟ ਹੋਰ ਵੀ ਜ਼ਿਆਦਾ ਵਧਾਉਣ ਦਾ, ਉਹਦੇ ਨਾਲ ਰੀਅਲ ਸਟੇਟ ਮਾਰਕੀਟ ਦੇ ਉੱਤੇ ਵੀ ਕਾਫੀ ਜ਼ਿਆਦਾ ਅਸਰ ਪਊਗਾ। ਜੀ ਟੈਕਸ ਭਰਨ ਦੇ ਦਿਨ ਜਿਹੜੇ ਉਹ ਚੱਲ ਰਹੇ ਆ। ਹਰਜੋਤ ਸਿੰਘ ਜੀ, IRS ਇਸ ਵਾਰ ਲੋਕਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਹਿੰਦੇ ਵੀ ਜਿਹੜੀ ਕਸਟਮਰ ਸਰਵਿਸ ਆ ਪਿਛਲੇ ਟੈਕਸ ਸੀਜ਼ਨ ਦੇ ਨਾਲੋਂ ਬਿਹਤਰ ਹੋਊਗੀ। ਪਰ ਪਿਛਲੇ ਸਾਲ ਇੱਕ ਔਰਤ ਨੇ ਦੱਸਿਆ ਸੀਗਾ ਨਿਊਜ਼ ਚੈਨਲਸ ਨੂੰ ਵੀ ਉਹ 7 ਘੰਟੇ ਦੇ ਲਈ ਹੋਲਡ ਦੇ ਉੱਤੇ ਰਹੀ ਸੀ, ਫਿਰ ਜਾ ਕੇ ਕਿਤੇ ਉਹਨੂੰ ਗੱਲ ਕਰਨ ਦਾ ਜਿਹੜਾ ਉਹ ਮੌਕਾ ਮਿਲਿਆ ਸੀਗਾ। ਸੋ ਦੇਖੋ ਕੀ ਬਣਦਾ ਆ ਇਸ ਵਾਰ। ਆਪਣਾ ਸਹੀ ਢੰਗ ਦੇ ਨਾਲ ਪੇਪਰ ਵਰਕ ਜਿਹੜਾ ਇਕੱਠਾ ਕਰਕੇ ਟੈਕਸ ਭਰਨ ਦੀ ਜਿਹੜੀ ਸ਼ੁਰੂਆਤ ਆ ਉਹ ਤੁਸੀਂ ਕਰ ਲਓ, ਤਾਂ ਜੋ ਫਿਰ ਬਾਅਦ ਦੇ ਵਿੱਚ ਮੁਸ਼ਕਿਲਾਂ ਜਾਂ ਜਿਹੜੀਆਂ ਕਹਿ ਲਓ ਵੀ ਲਾਸਟ ਜਿਹੜੀਆਂ ਹੁੰਦੀਆਂ ਟਾਈਮ ਆ ਉਹਦੇ ਤੱਕ ਜਿਹੜਾ ਜਾਣ ਤੋਂ ਪਹਿਲਾਂ ਹੀ ਕੰਮ ਹੋ ਜਾਵੇ। ਤੇ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ, ਅੱਜ ਤਾਂ ਡਾਓ ਜੋਨ 104 ਪੁਆਇੰਟ ਵੱਧ ਕੇ 33,734 ਦੇ ਉੱਤੇ ਬੰਦ ਹੋਇਆ। S&P ਜਿਹੜਾ ਆ ਉਹ 3 ਪੁਆਇੰਟ ਘੱਟ ਕੇ 4,017 ਤੇ ਬੰਦ ਹੋਇਆ। ਨੈਸਡੈਕ 30 ਪੁਆਇੰਟ ਘੱਟ ਕੇ 11,334 ਤੇ ਬੰਦ ਹੋਇਆ। ਸੋਨੇ ਦਾ ਭਾਅ $1938 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ, 10 ਈਅਰ ਯੀਲਡ 3.45% ਦੇ ਉੱਤੇ ਰਹੀ। ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 22,490 ਤੇ ਇਥੀਰੀਅਮ $1534 ਦੇ ਬਰਾਬਰ ਰਿਹਾ। $1 ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 59 ਪੈਸੇ ਰਹੇ ਆ। $1 ਦੇ ਬਰਾਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 34 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US